नाज़रीन ईरान अमरीका जो मुज़ाकरात ने स्विट्ज़रलैंड शोरा जो अगला दौर होना है वो बिल्कुल करीब है, लेकिन वो तो पहले ही देखा कि जंगबंदी की खिलाफवर्जी हो गई तो अमरीका तो ईरान के दरम्यान दोबारा एक दूजे ते हमले हुए ने। तो क्या ये मुज़ाकरात जिहड़े ने वो सबोताज हो जाएंगे, की होया है चौधरी साहब? जी मैं देखो असी पहले भी ये डिस्कस किया कि स्पाइलर्स जिहड़े ने वो तो है ने और खलीज के अंदर क्योंकि जो टेंस सिचुएशन होंदियां ने ना, एक असी अगर इहनूं फैक्चुअल अंदाज च देखने तो क्योंकि टेंस सिचुएशन होंदी है फिर उहदे नाल स्पाइलर्स होंदे ने तो वाकयात हो जाना कोई वड्डी गल नहीं होंदी। जिसले वाकयात हो जाते हैं लेकिन वड्डी गल वो होंदी है कि जिसले क्यादत ਉਹਨੂੰ ਲੈ ਕੇ ਉਹਨਾਂ ਵਾਕਿਆਤ ਨੂੰ ਲੈ ਕੇ ਇੱਕ ਤੰਦੋ ਤੇਜ਼ ਬਿਆਨਾਤ ਸ਼ੁਰੂ ਕਰ ਦਿੰਦੀ ਹੈ ਜਾਂ ਕੋਈ ਉਹਦੇ ਅੰਦਰ ਮੌਕੇ ਦੀ ਤਲਾਸ਼ 'ਚ ਬੈਠੇ ਹੁੰਦੇ ਨੇ ਕਿ ਜੀ ਅਸੀਂ ਕਿਸੇ ਤਰੀਕੇ ਨਾਲ ਕਿਸੇ ਪ੍ਰੋਸੈਸ 'ਚੋਂ ਨਿਕਲੀਏ ਜਾਂ ਕੋਈ ਦੂਸਰੀ ਤਾਕਤ ਹੁੰਦੀ ਹੈ ਕਿ ਕੋਈ ਐਸਾ ਸ਼ਰਾਰਤ ਹੋ ਜਾਏ ਜਾਂ ਕੋਈ ਐਸਾ ਇਵੈਂਟ ਹੋ ਜਾਏ ਕਿ ਸਾਨੂੰ ਦੁਬਾਰਾ ਜੰਗ ਦਾ ਮੌਕਾ ਮਿਲ ਜਾਏ। ਦੋ ਹੀ ਚੀਜ਼ਾਂ ਹੁੰਦੀਆਂ ਨੇ ਤੇ ਉਹਦੇ ਹਵਾਲੇ ਨਾਲ ਵੀ ਅਸੀਂ ਜਿਸਲੇ ਸਿਚੁਏਸ਼ਨ ਨੂੰ ਦੇਖਦੇ ਹਾਂ तो फिर जी रिपोर्ट करन दे उत्ते इंपॉर्टेंट गल हुंदी है कि कोई चीज़ रिपोर्ट किस तरह हो रही है और मीडिया उन्होंने किस तरीके दे नाल पेश कर रहा है या जेडे इंटरनेशनल जेडे मीडिया ने रिपोर्ट और फिर उहदे नाल फिर रिपोर्टर किस तरह पेश कर रहा है, जिहड़ा उत्थे रिपोर्टर बैठा है जिहड़ा उन्होंने रिपोर्ट कर रहा है वो किस तरह कर रहा है। जिवें असी BBC दे नाल पाकिस्तान ने एहतजाज किया कलदम आज़ाद कश्मीर के वाले नाज़रीन ने तो उन्होंने किया तो वो क्योंकि जेडे बंदे ने या जेडे रिपोर्ट ने या जिन्हें उत्तर नुमाइंदा सी हुण ओहदा मैलान की सी ओहदी अपनी सोच किस तरह की सी या की उन्हें एंगल लिया फिर अगे जेड़ा बंदा एडिट कर रहा सी या जिन्हें उन्होंने चल देना सी उन्हें फैक्चुअल पोजीशनां नूं चैक किया नहीं किया। यह एक साडे अंदर एक जिन्हों कहते हैं कि एडिटर का ना होना या एडिटर का कमज़ोर होना या एडिटर का ਉਹਦਾ ਇਲਮੀ ਲਿਹਾਜ਼ ਨਾਲ ਕਰੰਟ ਅਫੇਅਰ ਦੇ ਉੱਤੇ ਉਹਦਾ ਅਬੂਰ ਨਾ ਹੋਣਾ ਜਾਂ ਫਿਰ ਉਹਦਾ ਖੁਦ ਦਾ ਬਾਇਸਡ ਹੋਣਾ ਜਾਂ ਉਹਦਾ ਖੁਦ ਦਾ ਬਾਇਸਡ ਹੋਣਾ, ਇਹ ਚੀਜ਼ਾਂ ਹੁੰਦੀਆਂ ਨੇ। ਮਤਲਬ ਦੇਖੋ ਨਾ ਕਿ ਇੱਕ ਤੁਸੀਂ ਐਡੀਟਰ ਹੋ ਜਾਂ ਰਿਪੋਰਟਰ ਹੋ ਤੇ ਜਿਹੜੇ ਇਸ ਵੇਲੇ ਕਰੰਟ ਮਾਮਲਾਤ ਹੋ ਰਹੇ ਹੁੰਦੇ ਨੇ ਤੁਹਾਨੂੰ ਉਹਨਾਂ ਦੇ ਉੱਤੇ ਅਵੇਅਰ ਹੋਣਾ ਪੈਂਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੋ ਰਹੇ ਨੇ ਹੈ ਤੇ ਉਹਦੀ ਬੇਸ ਦੇ ਵਿੱਚ ਕੌਣ ਕੌਣ ਲੋਕ ਨੇ ਕਿਸ ਤਰ੍ਹਾਂ ਦਾ ਕੀ ਉਹ ਫਿਰ ਤੁਸੀਂ ਕੋਈ ਜਾ ਕੇ ਚੀਜ਼ ਨੂੰ ਉਹਨੂੰ ਕਰਦੇ ਹੋ ਤੇ ਤੁਸੀਂ ਅਗਰ ਐਨਜੀ ਐਡੀਟਰ ਆਂਦਾ ਐਡੀਟਰ ਕੋਲ ਕੋਈ ਰਿਪੋਰਟ ਆਂਦੀ ਹੈ ਮੇਰੇ ਕੋਲ ਕਾਲਮ ਆਉਂਦੇ ਨੇ ਮੇਰੇ ਕੋਲ ਚੀਜ਼ਾਂ ਆਉਂਦੀਆਂ ਨੇ ਮੇਰਾ ਕੰਮ ਬਣਦਾ ਕਿ ਉਹਨਾਂ ਨੂੰ ਮੈਂ ਉਹ ਲਿਖਣ ਵਾਲੇ ਦੀ ਮੈਲਾਨ ਨੂੰ ਮੈਂ ਦੇਖਾਂ ਉਹਨੂੰ ਮੈਂ ਦੇਖਾਂ ਕਿ ਇਹ ਬਾਇਸ ਤੇ ਨਹੀਂ ਹੋ ਰਿਹਾ ਚੀਜ਼ ਨੂੰ ਐਵੇਂ ਬਿਲਾ ਵਜ੍ਹਾ ਤੇ ਨਹੀਂ ਕੋਈ ਫਸਾਦ ਨੂੰ ਤੇ ਹਵਾ ਨਹੀਂ ਦੇ ਰਿਹਾ ਚੀਜ਼ਾਂ ਨੂੰ ਅਸੀਂ ਦੇਖ ਜਾਂ ਦੋ ਮੁਲਕਾਂ ਦੇ ਦਰਮਿਆਨ ਤਲੁਕਾਤ ਨੂੰ ਖਰਾਬੀ ਦਾ ਬਾਇਸ ਤੇ ਨਹੀਂ ਬਣ ਰਿਹਾ ਤੇ ਇਹ ਚੀਜ਼ਾਂ ਨੂੰ ਵੀ ਦੇਖਣਾ ਹੁੰਦਾ। ਫਿਰ ਜਿਹੜੇ ਕਿਸੇ ਰਜੀਮ ਦੇ ਨੁਮਾਇੰਦੇ ਹੁੰਦੇ ਨੇ ਉਹਨਾਂ ਦੇ ਰਜੀਮ ਦੇ ਅੰਦਰ ਵੀ ਇੱਕ ਚਪਕਲਸ਼ ਚੱਲ ਰਹੀ ਹੁੰਦੀ ਹੈ ਅਖਤਿਆਰਾਤ ਦੀ, ਇੱਕ ਦੂਸਰੇ ਨੂੰ ਨੀਚਾ ਦਿਖਾਉਣ ਦੀ ਜਾਂ ਉਹਦੇ ਮਾਮਲਾਤ ਦੀ। ਉਹ ਫਿਰ ਜਦੋਂ ਬਿਆਨ ਜਾਰੀ ਕਰਦੇ ਨੇ ਤਾਂ ਉਹਨਾਂ ਦੀ ਫਿਰ ਅਸਰਾਤ ਕੁਛ ਹੁੰਦੇ ਨੇ, ਠੀਕ ਹੈ ਨਾ। ਐਨਜੀ ਦੋਨਾਂ ਸਾਈਡਾਂ ਤੇ ਮੇਰਾ ਖਿਆਲ ਹੈਗਾ ਕਿ ਕਿਉਂਕਿ ਦੂਸਰਾ ਰਾਊਂਡ ਵੀ ਸ਼ੁਰੂ ਹੋਣ ਵਾਲਾ ਤੇ ਉਹਦੇ ਤੋਂ ਪਹਿਲੇ ਇਹ ਚੀਜ਼ਾਂ ਹੋਈਆਂ ਨੇ तो यह एक मैनू स्पाइलर्स एक्ट लगता है ਉਹਦੇ अंदर फिर लेकिन जो सब देखो ना सेंटकॉम जी दावा कर रही कि उन्होंने ईरान के मिसाइल ड्रोन के ज़खायर सान फिर रडार तनसीबात जी उन्होंने निशाना बनाया, ठीक है। तो फिर क्या स्पॉयलर असी सेंटकॉम नूं कह सकते हैं अमेरिका नूं कह सकते हैं कौन हो सकता है क्योंकि जंगबंदी की खिलाफवर्जी कि बाज़ औकात जिसले मैदान जंग के उत्ते जिहड़ी उस वक्त जिहड़े जहाज़ खड़े ने ਜਾਂ ਜਿਹੜੀ ਬੋਟਸ ਉੱਥੇ ਚੱਲ ਰਹੀਆਂ ਨੇ ਇਹ ਤਾਂ ਗੱਲ ਹੁਣ ਸਾਡੇ ਤੱਕ ਜਿਹੜੀ ਰਿਪੋਰਟ ਆਈ ਉਹ ਤਾਂ ਇਹ ਹੈਗਾ ਕਿ ਤਜਾਰਤੀ ਜਹਾਜ਼ ਦੇ ਉੱਤੇ ਅਟੈਕ ਹੋਇਆ, ਠੀਕ ਹੋਇਆ। ਔਰ ਉਹਨੇ ਬਹਿਰੇਨ ਨੇ ਵੀ ਬੜਾ ਸਖਤ ਇਤਜਾਜ ਕੀਤਾ ਈਰਾਨ ਦੇ ਉੱਤੇ ਆਫੀਸ਼ੀਅਲੀ ਤੇ ਈਰਾਨ ਨੇ ਵੀ ਆਫੀਸ਼ੀਅਲੀ ਇਹ ਗੱਲ ਕਹੀ ਹੈ ਜੀ ਕੋਈ ਜਿਹੜੇ ਖਲੀਜ ਦੇ ਮੁਲਕ ਨੇ ਉਹ ਉੱਥੇ ਸਾਡੇ ਵਾਸਤੇ ਸਰਜ਼ਮੀਨ ਨੂੰ ਇਸਤੇਮਾਲ ਨਾ ਹੋਣ ਦੇਣ, ਠੀਕ ਹੈ ਨਾ। ਯਾਨੀ ਇਹ ਇੱਕ ਬੜੀ ਕੰਪਲੈਕਸ ਔਰ ਪੇਚੀਦਾ ਸੂਰਤ ਹਾਲ ਬਣੀ ਹੋਈ ਹੈ ਫਰੀਕੈਨ ਵਾਸਤੇ ਕਿਉਂਕਿ ਈਰਾਨ ਇੱਕ ਤਰਫ ਤੇ ਜਿਹੜੀ ਉਹਨਾਂ ਦੇ ਸਾਹਮਣੇ ਖਲੀਜ ਦੇ ਮੁਲਕ ਨੇ ਉਹਨਾਂ ਦੇ ਨਾਲ ਵੀ ਉਹਨਾਂ ਦੀ ਕੋਈ ਸੂਰਤ ਹਾਲ ਨਹੀਂ ਹੈਗੀ, ਦੂਸਰੀ ਤਰਫ ਜਿਹੜੇ ਆਬਨਾਏ ਹੁਰਮਜ਼ ਦੇ ਉੱਤੇ ਬਾਹਰ ਆ ਕੇ ਜਿਹੜੇ
ਉਹਨਾਂ ਦੇ ਅਮਰੀਕਨਸ ਜਿਹੜੇ ਜਹਾਜ਼ ਨੇ ਖੜੇ ਹੋਏ, ਫਿਰ ਉਧਰੋਂ ਵੀ ਉਹਨਾਂ ਨੂੰ ਇੱਕ ਉਹ ਵੀ ਚੱਲ ਰਿਹਾ ਹੈ ਕਿਉਂਕਿ 3 ਆਇਲ ਟੈਂਕਰ ਤੇ ਪਾਕਿਸਤਾਨ ਦੀ ਵਾਰਨਿੰਗ ਤੋਂ ਬਾਅਦ ਵਾਪਸ ਹੋ ਗਏ ਨਾ। ਵਾਪਸ ਜ਼ਾਹਰ ਹੈ, ਫਿਰ ਉਹਦਾ ਮਤਲਬ ਕਿ ਫਿਰ ਅਗਰ ਉਹ ਬੰਦ ਹੁੰਦੀ ਹੈ ਤੇ ਫਿਰ ਮੁਆਹਦੇ ਦੇ ਉੱਤੇ ਫਿਰ ਲਾਜ਼ਮੀ ਗੱਲ ਹੈ ਕਿ ਦੂਸਰੇ ਫਰੀਕ ਨੂੰ ਵੀ ਐਕਸ਼ਨ ਕਰਨਾ ਪੈਂਦਾ ਹੈ। ਤੇ ਇਹ ਸਿਚੁਏਸ਼ਨ ਜਿਹੜੀ ਨਾ ਇੰਨੀ ਈਜ਼ੀ ਨਹੀਂ, ਲੇਕਿਨ ਇੱਕ ਅੱਛੀ ਖਬਰ ਵੀ ਇਹ ਹੈਗੀ ਹੈ ਕਿ ਦੁਬਈ ਔਰ ਤਹਿਰਾਨ ਦੇ ਦਰਮਿਆਨ ਪ੍ਰਵਾਜ਼ਾਂ ਬਹਾਲ ਵੀ 1 ਜੁਲਾਈ ਤੋਂ ਹੋ ਰਹੀਆਂ ਨੇ। 1 ਜੁਲਾਈ ਤੋਂ ਹੋ ਰਹੀਆਂ ਨੇ, ਯਾਨੀ ਉਹਦੇ ਨਾਲ ਨਾਲ ਇੱਕ ਅੱਛੀਆਂ ਖਬਰਾਂ ਵੀ ਆ ਰਹੀਆਂ ਨੇ। ਔਰ ਅਬਾਸ ਰਾਕਚੀ ਸਾਹਿਬ ਦਾ ਸਾਡੇ ਨਾਇਬ ਵਜ਼ੀਰ ਆਜ਼ਮ ਔਰ ਵਜ਼ੀਰ ਖਾਰਜਾ ਇਸਾਕ ਡਾਰ ਸਾਹਿਬ ਨਾਲ ਵੀ ਟੈਲੀਫੋਨਿਕ ਗੁਫ਼ਤਗੂ ਹੋਈ ਹੈ। ਇਟਸ ਅ ਪੋਜ਼ਿਟਿਵ ਸਾਈਨ। ਤੇ ਹੁਣ ਔਰ ਮੇਰਾ ਖਿਆਲ ਹੈਗਾ ਕਿ ਅਮਨ ਦਾ ਜਿਹੜਾ ਅਮਲ ਹੈਗਾ ਇਹ ਅੱਗੇ ਵਧੇਗਾ। ਇਹ ਚੀਜ਼ਾਂ ਤੇ ਡੈਫੀਨੇਟਲੀ ਹੋਣਗੀਆਂ। ਔਰ ਜਿਹੜੀ ਈਰਾਨ ਦੇ ਵਿੱਚ ਜਿਹੜੀ ਰਜੀਮ ਹੈਗੀ ਹੈ, ਉਹਦੇ ਜਿਹੜੇ ਸਟੇਕ ਹੋਲਡਰ ਨੇ, ਜਿਹੜੇ ਮੁਜ਼ਾਕਰਾਤ ਵਿੱਚ ਬੈਠੇ ਨੇ, ਇਹ ਉਹਨਾਂ ਦਾ ਵੀ ਇੱਕ ਜ਼ਾਹਰ ਹੈ ਪਾਵਰ ਗੇਮ ਦੇ ਵਿੱਚ ਤੇ ਅਸੂਲ ਮੌਕੇ ਦੀ ਮੁਨਾਸਬਤ ਨਾਲ ਪਾਵਰ ਖੁਦ ਤੈਅ ਕਰਦੀ ਹੈ। ਉਹ ਮੈਂ ਜਾਂ ਤੁਸੀਂ ਤੈਅ ਨਹੀਂ ਕਰ ਸਕਦੇ। ਇਹ ਈਰਾਨ ਦੀ ਰਜੀਮ ਦੇ ਅੰਦਰ ਜਿਹੜੇ ਮੁਜ਼ਾਕਰਾਤ ਵਿੱਚ ਬੈਠੇ ਨੇ, ਉਹਨਾਂ ਦਾ ਕਿੰਨਾ ਕੰਟਰੋਲ ਹੈ, ਉਹਨਾਂ ਦੀ ਕਿੰਨੀ ਪਾਵਰ ਹੈਗੀ ਹੈ, ਇਹ ਤੇ ਉਹਨਾਂ ਦੇ ਅਮਲ ਨੇ ਦੱਸਣਾ। ਔਰ ਇਸ ਵੇਲੇ ਤੱਕ ਨਜ਼ਰ ਆ ਰਿਹਾ ਹੈ ਕਿ ਪ੍ਰੈਜ਼ੀਡੈਂਟ ਪਜ਼ਸ਼ਕਿਆਨ ਔਰ ਬਾਕਰ ਕਾਲੀਬਾਫ ਔਰ ਇਰਾਕਚੀ ਸਾਹਿਬ ਜਿਹੜੇ ਨੇ, ਇਹ ਮੈਨੂੰ ਲੱਗ ਰਿਹਾ ਹੈ ਕਿ ਉਹ ਕਿਸੇ ਇਸ ਪੋਜੀਸ਼ਨ ਦੇ ਵਿੱਚ ਹੈ ਨੇ ਕਿ ਉਹਨਾਂ ਨੂੰ ਰਜੀਮ ਦੇ ਅੰਦਰ ਜਿਹੜੇ ਸਟੇਕ ਹੋਲਡਰਸ ਦੀ ਵੀ ਹਮਾਇਤ ਹਾਸਲ ਹੈਗੀ ਹੈ। ਔਰ ਉਹ ਚਾਹ ਰਹੇ ਨੇ ਕਿ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਇਸ ਮਸਲੇ ਦੇ ਵਿੱਚੋਂ ਨਿਕਲ ਜਾਈਏ। ਉਹ ਤਾਂ ਬਿਲਕੁਲ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ। ਤੇ ਹੁਣ ਇਸ ਮੁਸ਼ਕਲਾਤ ਨੇ ਇਹਦੇ ਅੰਦਰ ਹੁਣ ਅਮਰੀਕਨਸ ਵਾਸਤੇ ਵੀ ਮੁਸ਼ਕਲਾਤ ਨੇ। ਉਹ ਇਹ ਵੇ ਕਿ ਖਲੀਜ ਉਹਨਾਂ ਦੇ ਇਤਿਹਾਦੀ ਮੁਲਕਾਂ ਦੇ ਵਿੱਚ ਬੜੇ ਸ਼ਾਮਲ ਨੇ। ਉਹ ਇਤਿਹਾਦੀਆਂ ਦੇ ਹਰ ਇੱਕ ਦੇ ਆਪਣੇ ਆਪਣੇ ਇੰਟਰਸਟ ਨੇ। UAE ਦੇ ਆਪਣੇ ਇੰਟਰਸਟ ਨੇ, ਬਹਿਰੇਨ ਹੈ, ਕਤਰ ਹੈ, ਸਾਊਦੀ ਅਰੇਬੀਆ ਹੈ, ਇਹਨਾਂ ਦੇ ਆਪਣੇ ਨੇ। ਉਧਰੋਂ ਯਮਨ ਦੇ ਹੌਸੀਜ਼ ਨੇ, ਇਰਾਕ ਹੈ, ਇਰਾਕ ਦੇ ਅੰਦਰ ਵੀ ਹਿਜ਼ਬੁੱਲਾ, ਉਹਨਾਂ ਦੇ ਆਪਣੇ ਇੰਟਰਸਟ ਨੇ। ਫੈਲਾਓ ਬਹੁਤ ਹੈ ਨਾ, ਯਾਨੀ ਇੰਟਰ ਕਨੈਕਟਡ ਚੀਜ਼ਾਂ ਬਹੁਤ ਨੇ ਇੱਕ ਦੂਸਰੇ ਦੇ ਨਾਲ। ਇਸਰਾਈਲ ਉਸ ਤੋਂ ਵੱਡੀ ਇੱਕ ਵਿੱਚ ਮੁਸੀਬਤ ਹੈ, ਪ੍ਰੋਬਲਮ ਹੈ, ਉਹਦੇ ਆਪਣੇ ਨੇ। ਲੈਬਨਾਨ ਦੇ ਵਿੱਚ ਆਪਣੇ ਨੇ। ਤੇ ਇਹਦੇ ਅੰਦਰ ਇੱਕ ਦੋ ਮੁਲਕਾਂ ਦੇ ਵਾਸਤੇ ਜਾਂ ਵੱਡੀ ਤਾਕਤ ਵਾਸਤੇ ਵੀ ਇਸ ਮਸਲੇ ਨੂੰ ਲੈ ਕੇ ਚੱਲਣਾ ਇਹ ਇੱਕ ਨਾਟ ਐਨ ਈਜ਼ੀ ਟਾਸਕ, ਲੇਕਿਨ ਉਹ ਲੈ ਕੇ ਚੱਲ ਰਹੇ ਨੇ। ਔਰ ਇਹਦੇ ਵਿੱਚ ਪਾਕਿਸਤਾਨ ਦਾ ਰੋਲ ਬਹੁਤ ਪੋਜ਼ਿਟਿਵ ਹੈਗਾ। ਪਾਕਿਸਤਾਨ ਦੇਖੋ ਇੱਕ ਐਸਾ ਪਾਕਿਸਤਾਨ ਦੀ ਕਿਆਦਤ ਦਾ ਰੋਲ ਜਿਹੜਾ ਹੈ ਨਾ, ਉਹਨੇ ਹੀ ਇਹਨੂੰ ਕੀਤਾ ਹੈ। ਅਗਰ ਅਸੀਂ ਇੱਕ ਦੂਸਰੇ ਦੇ ਨਾਲ ਇਤਮਾਦ ਬਹਾਲੀ 'ਚ ਨਾ ਜਾਈਏ ਤੇ ਇਹ ਤੇ ਕਦੋਂ ਦਾ ਲੜਾਈ ਸ਼ੁਰੂ ਫਿਰ ਦੁਬਾਰਾ ਹੋ ਜਾਣੀ ਸੀ। ਤੇ ਮੇਰਾ ਖਿਆਲ ਹੈਗਾ ਕਿ ਅਮਨ ਅੱਗੇ ਵਧੇਗਾ। ਦੇਖਣਾ ਹੈ ਨੈਕਸਟ ਰਾਊਂਡ ਦੇ ਵਿੱਚ ਬਿਹਤਰੀ ਦਾ ਮੈਨੂੰ ਲੱਗ ਰਿਹਾ। ਠੀਕ ਹੈ।